ਤੇ ਪੀਣ ਵਾਸਤੇ ਕਿੱਥੋਂ ਇਸਤੇਮਾਲ ਕਰਦੇ ਇਹ ਹੀ ਕਿ ਛੱਪੜ ਅੱਛਾ ਇੱਕ ਛੱਪੜ ਵੱਖਰਾ ਹੀ ਬਣਾਇਆ ਦਾ ਪਿਛਲਿਆਂ ਨੇ ਡੰਗਰਾਂ ਲਈ ਅੱਛਾ ਤੇ ਇੱਕ ਪਾਣੀ ਪੀਣੇ ਲਈ ਹੀ ਬਣਾਇਆ ਦਾ ਵੱਖਰਾ। ਉਹ ਵੀ ਤਲਾਬ ਹੀ ਜਿੱਥੇ ਪਾਣੀ ਪੀਂਦੇ ਰਹੇ ਹਾਂ ਅੱਛਾ। ਤੇ ਉਹਨੂੰ ਕੋਈ ਗਰਮ ਵਗੈਰਾ ਕਰਦੇ ਰਹੇ ਜਾਂ ਡਾਇਰੈਕਟ ਹੀ ਪੀ ਲੈਂਦਾ ਜਿਸ ਤਰ੍ਹਾਂ ਲੈਣਾ ਉਸ ਤਰ੍ਹਾਂ ਪੀ ਲੈਣਾ? ਡਾਇਰੈਕਟ ਹੀ ਪੀ ਲੈਣਾ ਤੇ ਕਈ ਵਿੱਚ ਉਹ ਜਿਹੀਆਂ ਜਿਹੜੀਆਂ ਔਰਤਾਂ ਹਨ ਉਹ ਪਾਉਣਾ ਬੰਨ ਲੈਂਦੀਆਂ ਰਹਿੰਦੀਆਂ ਘੜੇ ਨੂੰ। ਅੱਛਾ ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम सत श्री अकाल ਦੋਸਤੋ। ਅੱਜ ਦੀ ਵੀਡੀਓ ਦੇ ਵਿੱਚ ਸਾਡੀ ਮਹਿਮਾਨ ਸ਼ਖਸੀਅਤ ਚਾਚਾ ਮੁਹੰਮਦ ਬਸ਼ੀਰ ਜਿਨ੍ਹਾਂ ਦਾ ਰਿਆਸਤ ਜੰਮੂ ਕਸ਼ਮੀਰ ਦੇ ਵਿੱਚ ਪਿੰਡ ਬਗੁਨਾ ਦੇ ਕੋਲ ਇੱਕ ਛੋਟਾ ਜਿਹਾ ਪਿੰਡ 5-6 ਘਰਾਂ ਦਾ ਜ਼ਮੀਨਾਂ ਦੇ ਵਿੱਚ ਇਹਨਾਂ ਦਾ ਪਿੰਡ ਸੀ ਸਨੇਰੀ। ਇਹ ਉੱਥੋਂ ਉੱਠ ਕੇ ਆਏ ਪਾਰਟੀਸ਼ਨ ਦੇ ਵਕਤ ਔਰ ਇਸ ਵਕਤ ਆ ਕੇ ਪਾਕਿਸਤਾਨ ਦੀ ਤਹਿਸੀਲ ਜ਼ਫਰਵਾਲ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਗਾਜ਼ੀਪੁਰ ਵਿੱਚ ਇਹਨਾਂ ਨੇ ਆਪਣੀ ਰਿਹਾਇਸ਼ ਇਖਤਿਆਰ ਕੀਤੀ। ਤੇ ਆਓ ਫਿਰ ਚਾਚਾ ਮੁਹੰਮਦ ਬਸ਼ੀਰ ਦੇ ਨਾਲ ਗੱਪਸ਼ਪ ਲਾਉਂਦੇ ਹਾਂ ਔਰ ਉਹਨਾਂ ਦੀ ਜ਼ਿੰਦਗੀ ਦੇ ਨਾਲ ਉਹਨਾਂ ਦੀ ਯਾਦ ਨੂੰ ਸਾਂਝਾ ਕਰਨੇ ਹਾਂ। अस्सलाम वालेकुम चाचू, क्या हाल जी? सुनाओ, ठीक हो? ਕਰਮਾ ਰੱਬ ਦਾ। ਤੇ ਸੁਣਾਓ ਕੀ ਨਾਂ ਜੇ ਆਪਣਾ? ਬਸ਼ੀਰ ਅਹਿਮਦ ਬਸ਼ੀਰ ਅਹਿਮਦ। ਤੇ ਵਾਲਦ ਸਾਹਿਬ ਦਾ ਕੀ ਨਾਂ ਜੇ? ਬੱਗਾ। ਬੱਗਾ। ਤੇ ਦਾਦਾ ਜੀ ਦਾ ਨਾਂ ਯਾਦ ਜੇ? ਆਹੋ ਉਹਨਾਂ ਦਾ ਦੱਸੋ ਨਾਂ ਜਰਾ। ਉਹਦਾ ਨਾਂ ਸੌਣ। ਸੌਣ। ਤੇ ਇਹ ਤੁਹਾਡਾ ਕਿਹੜਾ ਪਿੰਡ ਜੇ? ਇਹ ਗਾਜੀਪੁਰ। ਇਹਨੂੰ ਕਿਹੜੀ ਤਹਿਸੀਲ ਲੱਗਦੀ ਹੈ? ਇਹਨੂੰ ਤਹਿਸੀਲ ਨਾਰਵਾਲ। ਨਾਰਵਾਲ। ਇਹ ਤੁਸੀਂ ਉਹ 47 ਵੇਲੇ ਦੀ ਗੱਲ ਕਰਦੇ ਪਏ ਹੋ ਇਸ ਵਕਤ ਦੀ ਗੱਲ ਕਰਦੇ ਪਏ? 47 ਦੀ। ਤੇ ਇਸ ਵਕਤ ਕਿਹੜੀ ਤਹਿਸੀਲ ਲੱਗਦੀ ਹੈ? ਆ ਤਹਿਸੀਲ ਜ਼ਫਰਵਾਲ ਤੇ ਜ਼ਿਲ੍ਹਾ ਨਾਰਵਾਲ ਹੈ ਜੀ। ਅੱਛਾ ਸਾਹਿਬ ਦੱਸੋ ਕਿ ਜਿਹੜਾ ਤੁਹਾਡਾ ਪੁਰਾਣਾ ਪਿੰਡ ਸੀ ਉਹਦਾ ਕੀ ਨਾਂ ਹੈ? ਸਨੇਰੀ। ਇਹ ਰਿਆਸਤ ਜੰਮੂ ਕਸ਼ਮੀਰ 'ਚ ਸੀ ਜੀ। ਬਾਰਡਰ ਤੋਂ ਕਿੰਨੀ ਕੁ ਦੂਰ ਲੱਗਿਆ? ਬਾਰਡਰ ਤੋਂ ਕਿਆ ਹੀ ਹੈ, ਦੂਰ ਕਾਫੀ ਹੈ। ਅੰਦਾਜ਼ਨ 1200 ਕਿਲੋਮੀਟਰ। ਉਹ ਹੈ ਨਹੀਂ ਉਹ ਜੰਮੂ। ਹਾਂਜੀ ਹਾਂਜੀ। ਜੰਮੂ ਦਾ ਤੇ ਬਾਰਡਰ ਦੇ ਅੱਧ ਚ ਲਾ ਲਓ ਤੁਸੀਂ। ਅੱਧ ਜੇ ਅੱਧ ਜੰਮੂ ਠੀਕ ਹੋਗਾ। ਜੰਮੂ ਯਾਨੀ ਕਿ 50-60 ਮੀਲ ਹੈ ਨਾ? ਹਾਂ। ਤੇ ਉਹ ਅੱਧ ਚ ਲਾ ਲਓ। ਹਾਂ ਅੱਛਾ ਤੇ ਅੱਛਾ ਤੇ ਸਾਨੂੰ ਦੱਸੋ ਕਿ ਉਸ ਪਿੰਡ ਵਿੱਚ ਤੁਹਾਡੀ ਕਿੰਨੀ ਉਮਰ ਸੀ ਉਸ ਟਾਈਮ ਜਦੋਂ ਛੱਡ ਕੇ ਆਏ ਉਹਨੂੰ? ਇਹ ਕੋਈ 7 ਸਾਲ। 7 ਸਾਲ। ਤੇ ਵਾਲਦ ਸਾਹਿਬ ਕੀ ਕੰਮ ਕਰਦੇ ਹਨ? ਵਾਲਦ ਸਾਹਿਬ ਜ਼ਿਮੀਦਾਰ ਹੈ। ਕਿੰਨੀ ਕੁ ਜ਼ਮੀਨ ਸੀ ਉਧਰ? ਜ਼ਮੀਨ ਬੜੀ ਸੀ, ਉਂਝ ਪਈ ਦੀ ਸੀ। ਗੈਰਬਾਜ਼ ਸੀ ਨਹੀਂ? ਹਾਂ ਗੈਰਬਾਜ਼। ਤੇ ਗੈਰ ਮੁਸਲਮਾਨ ਦੇ ਘਰ ਕਿੰਨੇ ਹਨ ਪਿੰਡ 'ਚ? ਪਿੰਡ 'ਚ ਕੋਈ ਨਹੀਂ ਸੀ, ਸਾਡੇ ਹੀ ਹਨ ਨਜ਼ਦੀਕੀ 5 ਘਰ ਹਨ ਆਪਣੀ ਕੇ ਜ਼ਮੀਨ 'ਚ ਪਾਏ ਦੇ। ਅੱਛਾ ਯਾਨੀ ਕਿ ਤੁਸੀਂ ਪਿੰਡ 'ਚੋਂ ਬਾਹਰ ਰਹਿੰਦੇ ਰਹੇ ਹੋ? ਆਹੋ। ਤੇ ਜਿਹੜੇ ਪਿੰਡ 'ਚੋਂ ਉੱਠ ਕੇ ਬਾਹਰ ਗਏ ਉਸ ਪਿੰਡ ਦਾ ਕੀ ਨਾਂ ਹੈ? ਉਹਦਾ ਨਾਂ ਬਗੁਨਾ। ਬਗੁਨਾ। ਅੱਛਾ। ਤੇ ਜਿਹੜਾ ਤੁਸੀਂ ਹੁਣ ਪਿੰਡ ਲੈਦਾ ਬਣਾਇਆ ਸੀ ਉਹਦਾ ਤੁਸੀਂ ਨਾਂ ਕੀ ਦੱਸਿਆ? ਆਹ ਕੀ ਨਾਂ ਦੱਸਿਆ ਜਿਹਦਾ? ਸਨੇਰੀ। ਸਨੇਰੀ। ਹੁਣ ਤੇ ਮਾਸ਼ਾਅੱਲਾ ਵੱਡਾ ਪਿੰਡ ਬਣ ਗਿਆ ਹੈਗਾ ਉਹ। ਰੱਬ ਜਾਣਦਾ ਹੁਣ ਮਗਰੋਂ ਕੀ ਬਣਿਆ ਲੱਗੀ ਨਹੀਂ। ਜਿਹੜਾ ਉਹ ਪਹਿਲਾ ਪਿੰਡ ਦੱਸਿਆ ਜਿੱਥੋਂ ਉੱਠ ਕੇ ਗਏ ਉੱਥੇ ਕਿੰਨੇ ਕੁ ਘਰ ਹਨ ਗੈਰ ਮੁਸਲਮਾਨ ਦੇ? ਉਹਦੇ ਬਾਬਾ ਮੋਟਾ ਪਿੰਡ ਹੀ। ਕਿਸੇ ਦਾ ਨਾਂ ਯਾਦ ਜੇ? ਨਹੀਂ। ਅੱਛਾ। ਐਵੇਂ ਉਹਨਾਂ ਦੀ ਜਿਹੜੀ ਕੋਈ ਔਲਾਦ ਸੀ ਤੁਹਾਡੇ ਲੰਗੋਟੀ ਹਮ ਉਮਰ ਜਿਹੜੇ ਹਨ ਉਹਨਾਂ ਦਾ ਨਾਂ ਕਿਸੇ ਗੈਰ ਮੁਸਲਮਾਨ ਯਾਦ ਹੋਏ ਜਿਹੜੇ ਉਧਰੋਂ ਨਹੀਂ ਸਨ ਆਏ ਉੱਥੇ ਰਹਿ ਗਏ ਹਨ ਉਸ ਪਿੰਡ? ਨਹੀਂ, ਮੈਨੂੰ ਉਹ ਨਾਂ ਉਹਨਾਂ ਦਾ ਕੋਈ ਕਿਸੇ ਦਾ ਨਹੀਂ ਯਾਦ ਭਾਈ। ਅੱਛਾ। ਹਾਂ। ਤੇ ਕੋਈ ਇੰਨਾ ਯਾਦ ਆ ਕਿ ਤੁਸੀਂ ਉੱਥੋਂ ਕਿਸ ਤਰ੍ਹਾਂ ਇੱਥੇ ਆਏ ਹੋ? ਅਸੀਂ ਆਏ ਆ ਬਾਬਾ ਕਾਫਲਾ ਹੀ ਇਕੱਠਾ ਹੋਇਆ ਤੇ ਮੈਨੇ ਦੂਰ ਜ਼ਰੂਰ ਜਾਈਆਂ ਦੀ ਮੁਸ਼ਕਿਲ ਪਾਂਡੀ ਬੱਦੀ ਦੀ। ਜਦੋਂ ਕਿਤੇ ਮੈਂ ਥੱਕ ਜਾਂਦਾ ਹਾਂ ਨਾ ਉਦੋਂ ਚੁੱਕ ਵੀ ਲੈਂਦਾ ਸੀ ਮੈਨੂੰ ਕੁਛੜ। ਅੱਛਾ। ਤੇ ਇੱਕ ਭੈਣ ਸੀ ਮੇਰੀ, ਦੋਏ ਭੈਣ ਭਰਾ ਹਾਂ ਸੀ ਉਦੋਂ ਅਜੇ। ਅੱਛਾ। ਤੇ ਭੈਣ ਮਾਂ ਨੇ ਚੁੱਕੀ ਦੀ ਸੀ ਤੇ ਮੈਂ ਪਿਓ ਜੂੰਗਾ। ਯਾਨੀ ਕਿ ਤੁਸੀਂ ਸਿਰਫ ਇੱਕ ਹੀ ਉੱਥੋਂ ਮਾਂ ਬਾਪ ਤੇ ਭੈਣ ਭਰਾ ਆਏ ਹੋ ਚਾਰੇ ਜਣੇ? ਹਾਂ। ਤੇ ਬਾਕੀ ਦੇ ਵੀ ਨਾਲ ਸਾਥੀ ਜਿਹੜੇ ਹਨ ਸੱਕੇ ਨਿੱਕੇ। ਕਾਫੀ ਮੁਸ਼ਕਲਾਂ ਜਿਹੜੀਆਂ ਤੱਕੀਆਂ ਨੇ ਉਹ ਦੱਸ। ਕਾਫੀ ਕਾਫਲਾ ਇਕੱਠਾ ਹੋ ਕੇ ਆਇਆ ਉੱਥੋਂ? ਜੀ ਜੀ। ਸਾਰੇ ਰਿਸ਼ਤੇਦਾਰ ਜਿਹੜੇ ਨੇ ਕਿ ਉਸ ਪਿੰਡ ਵਾਲੇ ਸਾਰੇ ਇਕੱਠੇ ਹੋ ਗਏ ਸੀ ਆਏ? ਇਕੱਠੇ ਹੋ ਕੇ ਆਏ ਤੇ ਸਲਾਮੁਲਾ ਘੁਮਾਇਆ ਸੀ ਨਾ ਉੱਥੇ ਗੈਰ ਮੁਸਲਮਾਨਾਂ ਨਾਲ। ਹਾਂ। ਤੇ ਉਹਨਾਂ ਨੇ ਨਾਲ ਹੈਲਪ ਕੀਤੀ, ਮਦਦ ਕੀਤੀ ਬਾਰਡਰ ਟਪਾ ਕੇ ਗਏ ਨਾਲ। ਤੇ ਨਹੀਂ ਤਾਂ ਮਾਰਦੇ ਹਨ ਆਉਂ ਕਰਕੇ ਬਰਸੀ। ਹਾਂ ਸਹੀ ਹੈ। ਤੇ ਕਿੰਨਾ ਕੁ ਸਮਾਨ ਲੈ ਕੇ ਆਏ ਨਾਲ? ਸਮਾਨ ਕੋਈ ਨਹੀਂ, ਦੋ ਕੁ ਜੁੱਲੇ ਹਨ ਕਿ 3 ਹਨ 2। ਡੰਗਰ ਬੱਚਾ ਕਿੰਨਾ ਕੁ ਰੱਖੇ ਦਾ ਸੀ? ਡੰਗਰ ਬੱਛਾ ਬੱਕਰੀਆਂ ਹਨ ਕੋਈ ਤੇ ਗਾਈਆਂ ਹਨ ਤੇ ਟਗੇ ਹਨ 2। ਅੱਛਾ। ਉੱਥੇ ਛੱਡ ਆਇਓ? ਚੰਗੀ ਜੋਗ ਸੀ ਤੁਹਾਡੀ? ਜੋਗ ਚੰਗੀ ਟੱਗਿਆਂ ਦੀ? ਨਹੀਂ ਖਰੇ ਹਨ ਟਗੇ ਦੇ ਮੈਨੂੰ ਉਦੋਂ ਕੀ ਪਤਾ ਬਈ ਕਿਹੜੇ ਕਿਹੜੇ ਰੰਗ ਦੇ ਟੰਗੇ ਹਨ? ਹੈ ਇੱਕ ਗੋਰੇ ਰੰਗ ਦਾ ਹੈ ਕਿ ਸਾਵਾ ਜਿਹਾ ਹੈ। ਅੱਛਾ ਅੱਛਾ ਅੱਛਾ। ਤੇ ਮੱਝ ਵੀ ਆਹੀ ਹੈ? ਨਹੀਂ ਮੱਝ ਨਹੀਂ, ਗਾਈਆਂ ਗਏ ਹਨ।
ਸਾਰੀਆਂ ਛੱਡ ਕੇ ਤੁਸੀਂ ਫਿਰ ਆ ਗਏ ਆ? ਹਾਂ, ਗਾਈਆਂ ਘਰੋਂ ਸਵੇਰੇ ਖੋਲ ਖੇਡਦੇ ਰਹੇ ਨੇ ਪਿਛਲੇ, ਤੇ ਚੋਕੇ ਸ਼ਾਮ ਨੂੰ ਆਪੇ ਆ ਜਾਂਦੀਆਂ ਰਹੀਆਂ ਨੇ। ਰਕਬਾ ਪਿਆ ਸੀ। ਹਾਂ, ਕਿਹੜੀ ਕਿਹੜੀ ਫਸਲ ਹੁੰਦੀ ਰਹੀ ਆ ਉਧਰ ਉਸ ਟਾਈਮ? ਫਸਲ ਤੇ ਉਧਰ ਤੇ ਹੋਇਆ ਹੈ ਹੀ ਬਾਜਰਾ ਤੇ ਜਵਾਰ ਕੀ ਹੁੰਦੀ ਹੈ। ਬਾਜਰਾ ਤੇ ਜਵਾਰ ਹੀ? ਇਹੋ ਹੀ ਕਣਕ। ਨਹੀਂ, ਕਣਕ ਤੇ ਫਿਰ ਕਿੱਥੋਂ ਲਿਆ ਕੇ ਆਉਂਦੇ ਰਹੇ ਹੋ? ਕਣਕ ਹੋ ਜਾਂਦੀ ਰਹੀ ਹੈ ਨਾ ਬਾਜਰੇ ਜਵਾਰ ਵਾਲੇ ਥਾਂ। ਅੱਛਾ, ਕਣਕ ਵੀ ਹੁੰਦੀ ਰਹੀ ਹੈ ਤੇ ਬਾਜਰਾ ਜਵਾਰ ਵੀ ਹੁੰਦਾ ਰਿਹਾ? ਆਹੋ। ਠੀਕ ਹੋ। ਮੁੰਜੀ ਵਗੈਰਾ ਨਹੀਂ ਹੁੰਦੀ ਰਹੀ ਹੈ? ਨਹੀਂ ਨਹੀਂ, ਮੁੰਜੀ ਨਹੀਂ। ਅੱਛਾ, ਤੇ ਕਿੰਨੇ ਕੁ ਖੂਹ ਸਨ ਪਿੰਡ 'ਚ? ਕੋਈ ਖੂਹ ਨਹੀਂ ਸੀ। ਉਹ ਨਾਲੋਂ ਦੀ ਨਾਲੀਆਂ ਨੂਲੀਆਂ ਵਗਦੇ ਰਹੇ ਨੇ ਤੇ ਆਖਦੇ ਰਹੇ ਨਾ ਵੱਡਾ ਚੋ, ਛੋਟਾ ਚੋ, ਵੱਡੇ ਖਾਡੇ 'ਚ ਗਿਆ, ਨਿੱਕੀ ਖਾਡੇ 'ਚ ਗਿਆ। ਠੀਕ ਹੈ। ਤੇ ਜਿਹੜੀ ਜ਼ਮੀਨ ਸੀ ਉਹਨੂੰ ਪਾਣੀ ਵਗੈਰਾ ਨਹੀਂ ਲਾਉਂਦੇ ਰਹੇ? ਨਾ, ਬਰਾਨੀ ਸੀ ਸਾਰੀ? ਬਰਾਨੀ। ਤੇ ਪੀਣ ਵਾਸਤੇ ਕਿੱਥੋਂ ਇਸਤੇਮਾਲ ਕਰਦੇ ਰਹੇ? ਇਹ ਹੀ ਕਿ ਛੱਪੜ, ਅੱਛਾ ਇੱਕ ਛੱਪੜ ਵੱਖਰਾ ਹੀ ਬਣਾਇਆ ਦਾ ਪਿਛਲਿਆਂ ਨੇ ਡੰਗਰਾਂ ਲਈ, ਅੱਛਾ। ਤੇ ਇੱਕ ਪਾਣੀ ਪੀਣੇ ਲਈ ਹੀ ਬਣਾਇਆ ਦਾ ਵੱਖਰਾ। ਉਹ ਵੀ ਤਲਾਬ ਹੀ ਜਿੱਥੇ ਪਾਣੀ ਪੀਂਦੇ ਰਹੇ? ਹਾਂ। ਅੱਛਾ, ਤੇ ਉਹਨੂੰ ਕੋਈ ਗਰਮ ਵਗੈਰਾ ਕਰਦੇ ਰਹੇ ਜਾਂ ਡਾਇਰੈਕਟ ਹੀ ਪੀ ਲੈਂਦਾ, ਜਿਸ ਤਰ੍ਹਾਂ ਲੈਣਾ ਉਸ ਤਰ੍ਹਾਂ ਪੀ ਲੈਣਾ? ਡਾਇਰੈਕਟ ਹੀ ਪੀ ਲੈਣਾ। ਤੇ ਕਈ ਵਿੱਚ ਉਹ ਜਿਹੀਆਂ ਜਿਹੜੀਆਂ ਔਰਤਾਂ ਹਨ ਉਹ ਪੌਣਾ ਬਣ ਲੈਂਦੀ ਰਹਿੰਦੀਆਂ ਘੜੇ ਨੂੰ। ਅੱਛਾ, ਕਈ ਪੁਣ ਕੇ ਪੀ ਲੈਂਦੇ ਹਨ, ਕਈ ਬਗੈਰ ਪੁਣੇ। ਆ ਬਗੈਰ ਪੁਣਿਓ। ਛੱਪੜ ਦਾ ਪਾਣੀ ਹੈ? ਹਾਂ। ਤੇ ਉੱਥੇ ਫਿਰ ਜਦੋਂ ਧੁੱਪ ਉੱਤੇ ਪੈਂਦੀ ਹੈ ਬੜਾ ਗਰਮ ਹੋ ਜਾਂਦਾ ਹੈਗਾ? ਘੋਰਜੂ ਹੀ ਥੱਲੇ ਵੀ ਨਿਕਲਦਾ ਰਹਿੰਦਾ ਰਿਹਾ ਠੰਡਾ। ਅੱਛਾ, ਥੱਲੇ ਨਿਕਲਦਾ ਰਿਹਾ? ਹਾਂ। ਅੱਛਾ, ਖੂਹ ਟੈਪ ਹੈ? ਹਾਂ। ਸਹੀ ਹੈ। ਪਾਣੀ ਸੁੱਕਦਾ ਨਹੀਂ ਰਿਹਾ ਚੋਂ? ਹੈ ਨਾ, ਸੋਏ 12 ਮਹੀਨੇ ਪਾਣੀ ਉਹ ਚ ਰਹਿਣਾ? ਰਹਿੰਦਾ ਸੀ। ਅੱਛਾ, ਉਹ ਖੁਦ ਬਣਾਇਆ ਸੀ ਜਾਂ ਕੁਦਰਤੀ? ਨਹੀਂ, ਬਣਾਇਆ ਦਾ ਸੀ ਪਿਛਲਿਆਂ ਨੇ, ਕਿਤੇ ਬਣਾਇਆ ਦਾ ਸੀ। ਬਣਾਏ ਦੇ ਹਨ, ਮੁਕਰਰ ਕੀਤੇ ਦੇ ਹਨ ਵੀ ਉਹ ਡੰਗਰਾਂ ਲਈ ਤੇ ਆ ਬੰਦਿਆਂ ਲਈ। ਸਹੀ ਹੈ। ਪਹਿਲੇ ਬਜ਼ੁਰਗ ਮਿਲੇ ਨੇ ਜਿਨ੍ਹਾਂ ਨੇ ਦੱਸੀ ਤਲਾਬ ਵਾਲੀ ਗੱਲ। ਹਾਂ। ਸਹੀ ਹੈ। ਤੇ ਕਿੰਨੇ ਦਿਨਾਂ 'ਚ ਇੱਥੇ ਪਹੁੰਚੇ ਹੋ? ਹੁਣ ਰੱਬ ਜਾਣਦਾ ਵੀ ਕਿੰਨੇ ਕੁ ਦਿਨਾਂ ਦਾ ਪੁੱਜੇ ਹਾਂ ਅਸੀਂ। ਕੋਈ ਸਫਰ ਦਾ ਯਾਦ ਹੋਏ, ਕੋਈ ਤਕਲੀਫ ਰਸਤੇ ਜਾਂਦੇ ਕੋਈ ਵਾਕਿਆ ਯਾਦ ਹੋਏ? ਤਕਲੀਫ ਕੋਈ ਨਹੀਂ, ਗਰਮੋਲੇ ਪੁੱਜੇ ਹਾਂ ਅਸੀਂ। ਪੰਦੜੀ ਆਉਂਦੇ ਹੀ ਪਹਿਲੀ ਰਾਤ ਆ ਜਿਹੜੇ ਉਰਲੇ ਵਾਲੇ ਸੀ ਨਾ ਬਾੜ, ਹਾਂ, ਛੱਪੜ ਦੇ ਦੁਆਲੇ ਦੁਆਲੇ ਬਾੜ ਹੁੰਦਾ ਰਿਹਾ ਸਾਗ। ਇੱਥੇ ਰਾਤ ਰਹੇ ਹਾਣ ਕੇ ਤੇ ਫੇਰ ਅੱਗੋਂ ਬੱਲੇ ਉੱਠੇ ਤੇ ਨੱਕੀ ਆ ਗਏ ਨਾ, ਫਿਰ ਬੱਲੇ ਉੱਠੇ ਤੇ ਫਿਰ ਉਹ ਬਾਗ ਨਾਲ ਹੈ ਸੀ ਦੁਆਸਰਾਂ ਸਗਮ ਰੱਖ, ਫਿਰ ਬਾਗ ਵੱਲ ਗਏ। ਪਿੰਡ 'ਚ ਕੋਈ ਮਸੀਤ ਵੀ ਆ ਸੀ ਸਾਡੇ 'ਚ? ਆ ਸਹੀ, ਉਹਦਾ ਮੈਨੂੰ ਕੋਈ ਪਤਾ ਸਕੂਲ ਵੀ ਕੋਈ ਨਹੀਂ? ਨਹੀਂ। ਲੰਬੜਦਾਰ ਕੌਣ ਸੀ ਪਿੰਡ ਦਾ? ਉਹ ਉੱਥੋਂ ਦਾ ਹੈ ਬਗੁਨੇ ਦਾ ਗਏ। ਕਿੱਥੇ ਰਹੀ ਜਮ ਤੂੰ? ਇਹ ਕਿਉਂ ਜਾਂਦਾ ਨਾ? ਉਹ ਡਿੱਬੇ ਡਾਂਡੇ ਥੱਲੇ। ਇਸ ਤਰ੍ਹਾਂ ਦੇ ਦਿਨ ਦੇਖੇ ਲੰਬੜਦਾਰ ਜੀ ਉੱਥੋਂ ਦਾ ਗਏ ਬਗੁਨੇ ਦਾ ਗਏ। ਕੀ ਨਾਂ ਸੀ ਉਹਦਾ? ਆਨੇ ਨਹੀਂ ਜੇ ਮੈਨੂੰ ਸਮਾਨ ਨਹੀਂ ਯਾਦ। ਅੱਛਾ, ਤੇ ਜਿਹੜਾ ਮੌਲਵੀ ਸੀ ਮਸੀਤੇ ਉਹਦਾ ਨਾਮ ਵੀ ਨਹੀਂ ਯਾਦ? ਨਹੀਂ। ਅੱਛਾ, ਤੇ ਪਿੰਡ 'ਚ ਕਿੰਨੇ ਕੁ ਦਰਖਤ ਹਨ ਵੱਡੇ ਵੱਡੇ, ਜਿਸ ਤਰ੍ਹਾਂ ਬੋਹੜ ਹੁੰਦੀ ਹੈ, ਪੀਪਲ ਹੁੰਦਾ ਹੈ? ਪਿੰਡ 'ਚ ਦਰਖਤ ਹਨ, ਅੰਬ, ਹਾਂ, ਬੇਰੀਆਂ, ਫਿਰ ਇੱਕ ਦੋ ਬੜ ਹੀ। ਹਾਂ। ਬਾਗ ਕਿੰਨੇ ਹਨ ਪਿੰਡ 'ਚ? ਬਾਗ ਜੀ ਆਪੋ ਆਪਣੇ ਇਹ ਹਨ। ਕਿੰਨੇ ਕੁ ਹਨ ਬਾਗ ਦਾ ਜਦੋਂ ਨਾਲ? ਜੀ ਦੋ ਤੇ ਸਾਡੇ ਹਨ ਹੀ, ਅੱਛਾ ਤੇ ਦੋ ਮੇਰੇ ਤਾਏ ਦੇ ਹਨ, ਅੱਛਾ। ਜਿਨ੍ਹਾਂ 'ਚ ਮੈਂ ਪਾਉਂਦਾ ਰਿਹਾ ਸਾਗ। ਕਾਹਦੇ ਬਾਗ ਹਨ? ਇੱਕ ਬੇਰੀਆਂ ਦਾ ਹੈ ਕਿੱਲਾ ਪੂਰਾ, ਅੱਛਾ ਤੇ ਅੰਬਾਂ ਦੇ ਹਨ। ਅੱਛਾ, ਤੇ ਉਹ ਕੀ ਕਹਾਉਂਦੇ ਰਹੇ ਨੇ ਤੇ ਕਿਹਦੇ ਬਾਗ ਨੇ? ਇੰਨੀ ਵੀ ਮਸ਼ਹੂਰੀ ਦਾ ਨਹੀਂ ਮੈਨੂੰ ਪਤਾ। ਅੱਛਾ, ਤੇ ਇੱਥੇ ਆ ਕੇ ਤੁਹਾਨੂੰ ਫਿਰ ਕਿੰਨੀ ਜ਼ਮੀਨ ਲਾਟ ਹੋਈ? ਇੱਥੋਂ ਫਿਰ ਅਸੀਂ ਆਣ ਕੇ ਤਾਂ ਗਰਮੋਂ ਰਹੇ ਹਾਂ, ਕੋਈ ਸਾਲ ਕੁ ਆਉਂਗੇ, ਗੱਲਾਂ ਗੁੱਲਾਂ ਲਾਉਂਦੇ ਰਹੇ ਛਕਰਗੜ੍ਹੋਂ। ਅੱਛਾ, ਇੱਥੋਂ ਫਿਰ ਜੂਨ ਉੱਠੇ ਤੇ ਚਲੇ ਗਏ ਅੱਜ ਛਕਰਗੜ੍ਹ ਦੇ ਕੋਲ ਜਮਵਾਲ ਨਾ, ਹਾਂ, ਉੱਥੇ ਰਹੇ ਕੋਈ 2-3 ਮਹੀਨੇ। ਨਹੀਂ ਦਿਲ ਲੱਗਾ ਉੱਥੇ, ਫਿਰ ਨਸੇ, ਫਿਰ ਗਰਮੋਲੇ ਆਏ। ਗਰਮੋਲੇ ਆਏ ਤੇ ਫਿਰ ਆਉਂਦਿਆਂ ਲਾਪੀਆਂ ਲਾਟਾਂ ਲੂਟਾਂ ਹੋਣ। ਤੇ ਉੱਥੇ ਆਪਣੇ ਪਿੰਡ 'ਚ ਮੇਲਾ ਛੇਲਾ ਹੁੰਦਾ ਸੀ ਕੋਈ? ਮੇਲਾ ਪਿੰਡ ਉੱਥੋਂ ਦਾ ਸੀ? ਮੇਲਾ ਛੇਲਾ ਉੱਥੇ ਬਗੁਨੇ ਕੀ ਹੁੰਦਾ ਰਿਹਾ। ਮੋਟਾ ਪਿੰਡ ਜੇ ਸੀ ਨਗਰੋਂ ਮਸ਼ਹੂਰ, ਹਾਂ, ਬਗਲਾ ਬਗੁਨਾ ਜਿਹਨੂੰ ਆਖਦੇ। ਜਦੋਂ ਵਿਸਾਖੀ ਮਨਾਉਂਦੇ ਰਹੇ ਨੇ, ਉਹ ਵਿਸਾਖੀ ਕਿਸ ਤਰ੍ਹਾਂ ਮਨਾਉਂਦੇ ਰਹੇ ਨੇ? ਵਿਸਾਖੀ ਵੀ ਹੁੰਦੀ ਰਹੀ ਹੈ। ਆਹੋ ਹੋ ਗਏ। ਹਾਂ, ਉਦੋਂ ਕਿਸ ਤਰ੍ਹਾਂ ਮਨਾਉਂਦੇ ਰਹੇ? ਉਹਨਾਂ ਦਾ ਕੀ ਰਿਵਾਜ ਸੀ? ਉਹਨਾਂ ਦਾ ਰਿਵਾਜ ਸੀ ਕਿਤੇ ਕਿਸੇ ਨੇ ਆਣ ਘੜਿਆ ਕਿ ਮੁੰਗਲਾ ਫੜ ਲੈਣਾ ਹੱਥ 'ਚ,
ਅੱਛਾ ਕਿਸੇ ਨੇ ਮਤੈਰ ਫੜ ਲੈਣੀ, ਠੀਕ ਹੈ। ਕਿਸੇ ਨੇ ਊਠਾਂ ਦੇ ਗਲੋਂ ਟਾਲਾ ਲਾਣੇ ਤੇ ਉਹ ਪਾ ਲੈਣੇ ਗੋਡਿਆਂ ਨੂੰ। ਅੱਛਾ ਮੇਲਾ ਮੂਲਾ ਘੱਟ ਹਣ ਉਦੋਂ ਟਾਲਾ ਹਣ। ਉਹ ਬਸ ਸ਼ੁਗਲ ਵਾਸਤੇ। ਹਾਂ ਅੱਛਾ ਖੁਸ਼ ਹੋਣ ਵਾਸਤੇ। ਹਾਂ। ਠੀਕ ਹੋ ਗਿਆ। ਤੇ ਜਿਹੜੀ ਲੋਈ ਹੁੰਦੀ ਸੀ, ਲੋਈ ਉੱਤੇ ਕੀ ਹੁੰਦਾ ਸੀ? ਇੱਧਰ ਤਾਂ ਲੋਈ ਖਤਮ ਹੋ ਗਈ ਨੂੰ। ਲੋਈ ਲੋਈ ਦਾ ਪਤਾ ਸਭ ਕੁਝ ਲੱਗੇ ਕਰਦਾ, ਪਰ ਲੋਈ ਉਦੋਂ ਕਿਸ ਤਰ੍ਹਾਂ ਮੰਗਦੇ ਰਹੇ ਦੱਸੋ ਕਿ ਭਠੋਰੂ ਪਕਾਉਂਦੇ ਰਹੇ ਨੇ, ਲੱਡੂ ਪਕਾਉਂਦੇ ਰਹੇ ਨੇ। ਆਹੋ ਹਿੰਦੂ ਅਸੀਂ ਭੁੱਗਾ ਪਕਾਉਂਦੇ। ਅੱਛਾ ਹਾਂ ਉਹ ਭੁੱਗਾ ਜਿਹੜਾ ਇਹ ਕਿੰਨੇ ਦਿਨਾਂ ਬਾਅਦ 'ਚ ਆਉਂਦਾ ਲੋਈ ਤੋਂ? ਦੂਗੇ ਦੇ ਨਹੀਂ। ਦੂਏ ਦਿਨ। ਤੁਸੀਂ ਕੀ ਪਕਾਉਂਦੇ ਰਹੇ ਹੋ ਭੁੱਗੇ 'ਚ? ਅਸੀਂ ਉਹ ਆਖਦੇ ਰਹੇ ਨਹੀਂ ਇਹ ਛਾਉਣ, ਉਹ ਕੀ ਆਂਦੇ ਪੋਹ ਰਿੱਧੀ ਤੇ ਮਾਂ ਖਾਧੀ, ਅਸੀਂ ਖੀਰ ਖੂਰ ਪਕਾ ਲੈਣੀ। ਅੱਛਾ ਪਕਾਣੇ। ਠੋਰੂ ਪਕਾ ਲੈਂਦੇ ਰਹੇ। ਹਾਂ ਸਹੀ ਹੈ। ਤੇ ਜਦੋਂ ਈਦ ਹੁੰਦੀ ਰਹੀ ਹੈ ਤੇ ਉਦੋਂ ਉਹ ਵੀ ਤੁਹਾਡੀ ਖੁਸ਼ੀ ਸ਼ਾਮਲ ਹੁੰਦੇ ਰਹੇ ਨੇ ਨਾਲ ਦੂਸਰੇ ਗੈਰ ਮੁਸਲਮ ਜਿਹੜੇ ਹਨ? ਆਂਦਾ ਨਹੀਂ ਜੇ ਮੈਨੂੰ ਪਤਾ। ਅੱਛਾ ਤੇ ਤੁਹਾਨੂੰ ਬੜੀ ਖੁਸ਼ੀ ਹੋਈ, ਤੁਹਾਨੂੰ ਤੁਸੀਂ ਬੜੀਆਂ ਅੱਛੀਆਂ ਗੱਲਾਂ ਦੱਸੀਆਂ ਜਿਹੜੀਆਂ ਸਾਨੂੰ ਨਹੀਂ ਸੀ ਪਤਾ। ਜੀ ਅੱਲਾਹ ਪਾਕ ਤੁਹਾਨੂੰ ਸਿਹਤ ਦੇ। ਇਨਸ਼ਾਅੱਲਾ ਅਸੀਂ ਦੁਬਾਰਾ ਵੀ ਤੁਹਾਡੇ ਕੋਲ ਚੱਕਰ ਲਗਾਵਾਂਗੇ, ਦੁਬਾਰਾ ਵੀ ਬੈਠਕ ਹੋਏਗੀ ਤੁਹਾਡੇ ਨਾਲ। ਬਹੁਤ ਸ਼ੁਕਰੀਆ, ਮਿਹਰਬਾਨੀ। ਅਸਲਾਮ ਵਾਲੇਕੁਮ।